ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਵਿਦ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਪੰਜਾਬ ਵਿੱਚ ਸਿੱਖ ਹੱਕਾਂ ਲਈ ਜੂਝ ਰਹੀਆਂ ਜਥੇਬੰਦੀਆਂ ਵਿੱਚ ਦਲ ਖਾਲਸਾ ਜਥੇਬੰਦੀ ਦਾ ਇੱਕ ਵਿਸ਼ੇਸ਼ ਸਥਾਨ ਹੈ। ਪਿਛਲੇ ਲਗਭਗ 4 ਦਹਾਕਿਆਂ ਤੋਂ ਦਲ ਖਾਲਸਾ ਬੜੀ ਮਜ਼ਬੂਤੀ ਨਾਲ ਸਿੱਖ ਕੌਮ ਨੂੰ ਦਰਪੇਸ਼ ਅੱਡ-ਅੱਡ ਮਸਲਿਆਂ ਤੇ ਬੜੇ ਸੁਚੱਜੇ ਢੰਗ ਨਾਲ ਅੱਗੇ ਲਿਆਉਂਦਾ ਹੈ ਤੇ ਸਿਧਾਂਤਕ ਅਗਵਾਈ ਦਿੰਦਾ ਹੈ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਹਨ ਸਰਦਾਰ ਹਰਚਰਨਜੀਤ ਸਿੰਘ ਧਾਮੀ, ਜੋ ਕਿ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਹਨ ਤੇ ਸਾਡਾ ਹੁਣ ਹੁਸ਼ਿਆਰਪੁਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਹਨ। ਜੀ ਧਾਮੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਸੀਂ ਚਾਹਾਂਗੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਦਲ ਖਾਲਸਾ ਜਥੇਬੰਦੀ ਕਿਹਨਾਂ ਸਿੱਖ ਮੁੱਦਿਆਂ ਤੇ ਕੰਮ ਕਰ ਰਹੀ ਹੈ ਅੱਜ ਕੱਲ। ਦਲ ਖਾਲਸਾ ਸਿੱਖ ਕੌਮ ਨਾਲ ਸਾਰੇ ਸੰਬੰਧਿਤ ਮੁੱਦਿਆਂ ਤੇ, ਚਾਹੇ ਉਹ ਪੋਲੀਟੀਕਲ ਹੈ, ਕਲਚਰਲ ਹੈ, ਧਾਰਮਿਕ ਹੈ ਜੀ, ਉਹਨਾਂ ਦਾ ਜਿੱਥੇ ਵੀ ਲੱਗਦਾ ਹੈ ਕਿ ਸਿੱਖ ਕੌਮ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਹਿੱਟ ਕੀਤਾ ਜਾ ਰਿਹਾ, ਉਹ ਅਸੀਂ ਇਸ਼ੂਜ਼ ਉਠਾਉਂਦੇ ਹਾਂ ਔਰ ਸਿੱਖ ਕੌਮ ਨੂੰ ਅਹਿਸਾਸ ਕਰਾਉਂਦੇ ਹਾਂ ਕਿ ਉਹ ਗੁਲਾਮੀ ਦਾ ਜੀਵਨ ਜਿਉ ਰਹੇ ਆ। ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਹੈਰਾਨੀ ਦੀ ਗੱਲ ਹੈ, ਅਫਸੋਸ ਹੈ ਜਾਂ ਸਾਨੂੰ ਦੁੱਖ ਹੈ ਕਿ ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਨੂੰ ਇਨਸਾਫ ਨਹੀਂ ਮਿਲਦਾ, ਸਾਡਾ ਕਲਚਰਲ ਰਿਲੀਜੀਅਸ ਜੀਨੋਸਾਈਡ ਹੋ ਰਿਹਾ ਆ। ਤਾਂ ਇਹ ਜਿਹੜਾ ਇੱਕ ਸਿੱਖ ਕੌਮ ਦੇ ਵੱਡੇ ਵਰਗ ਨੂੰ ਨਜ਼ਰ ਹੀ ਨਹੀਂ ਆਉਂਦਾ। ਉਹਨਾਂ ਨੂੰ ਅਹਿਸਾਸ ਕਰਾਉਂਦੇ ਆ ਔਰ ਜਿਹੜੇ ਇਸ਼ੂਜ਼ ਹੁੰਦੇ ਆ ਸਿੱਖ ਕੌਮ ਨਾਲ ਰਿਲੇਟਡ ਉਹਨਾਂ ਨੂੰ ਹਾਈਲਾਈਟ ਕਰਦੇ ਆ, ਯੂਥ ਨੂੰ ਐਜੂਕੇਟ ਕਰਦੇ ਆ, ਉਸ ਸਮੇਂ ਦੇ ਹਾਣੀ ਬਣਨ ਔਰ ਜਿਹੜਾ ਕੌਮ ਦਾ ਭਵਿੱਖ ਹੈ ਔਰ ਜਿਹੜੀ ਕੌਮ ਦੀ ਆਜ਼ਾਦੀ ਵੱਲ ਨੂੰ ਕੌਮ ਆਪਣੀ ਵੱਧ ਸਕੇ ਗੁਲਾਮੀ ਦਾ ਅਹਿਸਾਸ ਕਰਕੇ। ਜੀ ਤੇ ਵੀਰ ਜੀ, ਇਹ ਵੀ ਦੱਸੋ ਕਿ ਸਿੱਖ ਹਲਕਿਆਂ ਵਿੱਚ ਅੱਜ ਕੱਲ੍ਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਰਜਨੀਸ਼ ਅਰੋੜਾ ਦਾ ਮੁੱਦਾ ਕਾਫੀ ਚਰਚਾ ਵਿੱਚ ਹੈ। ਇਹ ਸਾਹਮਣੇ ਆਇਆ ਹੈ ਕਿ ਮਿਸਟਰ ਅਰੋੜਾ ਜਿੱਥੇ RSS ਦੀ ਹਿੰਦੂਤਵੀ ਆਈਡੀਓਲੋਜੀ ਨੂੰ ਯੂਨੀਵਰਸਿਟੀ ਵਿੱਚ ਲਾਗੂ ਕਰ ਰਿਹਾ ਹੈ, ਉੱਥੇ ਹੀ ਭ੍ਰਿਸ਼ਟਾਚਾਰ ਵੀ ਫੈਲਾ ਰਿਹਾ ਹੈ। ਦਲ ਖਾਲਸਾ ਨੇ ਇਸ ਨੂੰ ਵਾਈਸ ਚਾਂਸਲਰ ਬਣਾਉਣ ਦੇ ਵਿਰੋਧ ਆਵਾਜ਼ ਉਠਾਈ ਸੀ। ਇਸ ਮਸਲੇ ਬਾਰੇ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਇਹਦਾ ਦੇਖੋ, ਇਹ ਵੀ ਸਿੱਖਾਂ ਨੂੰ ਬੜਾ ਲੇਟ ਪਤਾ ਲੱਗਦਾ ਔਰ ਬਹੁਤਿਆਂ ਨੂੰ ਪਤਾ ਲੱਗਾ ਜਦੋਂ ਇਹ ਦਸੰਬਰ 2008 ਚ ਇਹਨੂੰ ਵਾਈਸ ਚਾਂਸਲਰ ਅਪੁਆਇੰਟ ਕੀਤਾ। ਤਾਂ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਪਤਾ ਨਹੀਂ ਕੀ ਡੀਲ ਹੋਈ ਉਹਨਾਂ ਦੀ ਬੀਜੇਪੀ ਨਾਲ ਕਿ ਇੱਕ ਹੀ ਨਾਂ ਗਵਰਨਰ ਨੂੰ ਭੇਜਿਆ ਔਰ ਇਹ ਪਹਿਲੀ ਵਾਰੀ ਹੋਇਆ ਗਵਰਨਰ ਨੇ ਉਹ ਨਾਮ ਵਾਪਸ ਕੀਤਾ ਕਿ ਇਹਨੂੰ ਰੀਕਨਸੀਡਰ ਕਰੋ, ਕਿਉਂਕਿ ਇਹ ਵਾਈਸ ਪ੍ਰੈਜ਼ੀਡੈਂਟ ਸੀ ਪੰਜਾਬ ਦਾ RSS ਦਾ। ਲੇਕਿਨ ਉਹ ਨਹੀਂ ਕਿਹਾ ਕਿ ਨਹੀਂ, ਸਾਡੇ ਕੋਲ ਹੋਰ ਕੋਈ ਫਿੱਟ ਬੰਦਾ ਨਹੀਂ ਹੈ, ਇਹਨੂੰ ਹੀ ਅਪੁਆਇੰਟ ਕਰਨਾ। ਔਰ ਉਦੋਂ ਤੋਂ ਹੀ ਇਹ ਜਿਹੜਾ ਰਜਨੀਸ਼ ਅਰੋੜਾ, ਇਹਦੇ ਇੱਕ ਕਰਪਸ਼ਨ, ਬਹੁਤ ਜ਼ਿਆਦਾ ਪੈਸੇ ਬਣਾਉਣੇ, RSS ਔਰ BJP ਦੇ ਨਾਲ ਸੰਬੰਧਿਤ ਬੰਦਿਆਂ ਨੂੰ ਯੂਨੀਵਰਸਿਟੀ 'ਚ ਅਪੁਆਇੰਟ ਕਰਨਾ, ਉਹਨਾਂ ਨੂੰ ਹਾਇਰ ਪੋਸਟ ਦੇਣਾ ਔਰ ਜਿਹੜਾ ਹਿੰਦੂਤਵ ਏਜੰਡਾ ਆ, RSS ਦਾ ਏਜੰਡਾ ਆ, ਉਹਨੂੰ ਪ੍ਰੋਪੇਗੇਟ, ਉਹਨੂੰ ਵਧਾਉਣਾ ਫਲਾਉਣਾ। ਔਰ ਇਹਦੇ ਅੰਡਰ ਹੀ ਇਹਨੇ ਇੱਕ ਕੋਰਸ ਸ਼ੁਰੂ ਕੀਤਾ ਜਿਹੜਾ ਬਹੁਤ ਕੰਟਰੋਵਰਸ਼ਲ ਹੈ, ਹਿਊਮਨ ਵੈਲਿਊਜ਼ ਐਂਡ ਪ੍ਰੋਫੈਸ਼ਨਲ ਐਥਿਕਸ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰੀਬ 5000 ਬੱਚਾ ਹਰ ਸਾਲ ਐਂਟਰ ਹੁੰਦਾ ਹੈ ਔਰ ਉਹਦੇ ਵਿੱਚ ਇਹ ਕੰਪਲਸਰੀ ਇਹ ਪਾਸ ਕਰਨਾ ਪੈਂਦਾ। ਇਹ ਪੇਪਰ ਹੈ, ਓਦਾਂ ਹੀ ਨਹੀਂ ਪੜ੍ਹਾਇਆ ਜਾਂਦਾ। ਇਹਦਾ ਪੇਪਰ ਹੁੰਦਾ ਹੈ ਔਰ ਉਹ ਜਿਹੜਾ ਪੇਪਰ ਹੈ ਉਹ ਜਿਹੜੀ ਆਪਣੀ ਵੈਦਿਕ ਸੱਭਿਆਚਾਰ ਹੈ ਉਹਦੇ ਉੱਤੇ ਆਧਾਰਿਤ ਹੈ। ਉਹਦੇ ਚ ਸ਼ਿਬੂ ਸੋਰੇਨ, ਰਿਤੂ ਸੋਰੇਨ, RR ਗੌਰ, ਮਿਸਟਰ ਸਿੰਗਲ, ਏਦਾਂ ਇਹਨਾਂ ਦੇ ਜਿਹੜੇ ਹਿੰਦੂ ਸਕ੍ਰਿਪਚਰਸ ਹੈ, ਹਿੰਦੂ ਫਿਲਾਸਫੀ ਹੈ, ਉਹਨੂੰ ਪ੍ਰੋਪੇਗੇਟ ਕਰਦਾ ਹੈ ਔਰ ਇਹਦੀ ਨੋਟਿਸ ਵੀ ਨਹੀਂ ਲਿਆ ਕਿਸੇ ਨੇ। ਮੈਂ ਕਹੂੰਗਾ ਕਿ ਇੱਕ ਸਿੱਖ ਕੌਮ ਦਾ ਬਹੁਤ ਇੱਕ ਦਿਵਾਲੀਆਪਨ ਦੀ ਨਿਸ਼ਾਨੀ ਹੈ ਕਿ ਸਿੱਖਾਂ ਦੇ ਨੋਟਿਸ 'ਚ ਨਹੀਂ ਆਉਣਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਦੋਂ ਸਵਾਮੀ ਦਇਆਨੰਦ ਬਾਰੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡੇ ਅਗੇਂਸਟ ਕਰ ਰਿਹਾ ਹੈ। ਔਰ ਬਾਅਦ 'ਚ ਫਿਰ ਅਸੀਂ ਜਨਵਰੀ 10 ਅਸੀਂ ਆਨਰੇਬਲ ਗਵਰਨਰ ਨੂੰ ਚਿੱਠੀ ਲਿਖੀ, ਉਹਦੇ ਵਿੱਚ ਦੱਸਿਆ ਕਿ ਜਿਹੜਾ ਸਾਨੂੰ ਇਹ ਕੋਈ ਨਹੀਂ ਹੈ ਕਿ ਹਿਊਮਨ ਵੈਲਿਊਜ਼, ਪ੍ਰੋਫੈਸ਼ਨਲ ਐਥਿਕਸ ਇਹ ਪੜ੍ਹਾਉਣੇ ਚਾਹੀਦੇ ਆ, ਲੇਕਿਨ ਇੱਕ ਧਰਮ ਦੇ ਉੱਤੇ ਆਧਾਰਿਤ ਇਹ ਦੱਸਣਾ ਕਿ ਹਿੰਦੁਸਤਾਨ 'ਚ ਜਾਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਿਹਦੇ ਗੁਰੂ ਨਾਨਕ ਨੇ ਇੱਥੇ ਆ ਕੇ ਇੱਕ ਕਲਚਰ ਦਿੱਤਾ, ਸੱਭਿਆਚਾਰ ਦਿੱਤਾ, ਜਿਸ ਤੋਂ ਪਹਿਲਾਂ ਜਿਹਨੇ ਇਸ ਮੁਲਕ ਚੋਂ ਗੁਲਾਮੀ ਕੱਢੀ, ਗੈਰਤ ਤੇ ਅਣਖ ਦੀ ਜੀਵਨ ਸਿਖਾਇਆ, ਜਾਚ ਸਿਖਾਈ, ਉਹਨੂੰ ਇਗਨੋਰ ਕਰਕੇ ਉਹ ਵੈਦਿਕ ਥਾਟਸ ਨੂੰ ਪ੍ਰੋਪੇਗੇਟ ਕਰਨਾ ਜਾਂ ਮੁਸਲਿਮ ਧਰਮ, ਜਿਊ, ਕ੍ਰਿਸਚੈਨਿਟੀ, ਕੀ ਗੱਲ ਇਹਨਾਂ 'ਚ ਕੋਈ ਹੋਰ ਹਿਊਮਨ ਵੈਲਿਊਜ਼ ਹੈ ਨਹੀਂ? ਇਹ ਨਹੀਂ ਤੁਹਾਨੂੰ ਪ੍ਰੋਫੈਸ਼ਨਲ ਐਥਿਕਸ ਪੜ੍ਹਾਉਂਦੇ। ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਘਾਲ ਖਾਏ ਕੁਛ ਹੱਥੋਂ ਦੇ,
नानक राह पछाणे से। तो ये जब सारी गुरबाणी है, सारी आसा ही वार का सिलेबस ला दो, किसी चीज की लोड़ ही नहीं रही जे तुसीं बच्चों नूं पढ़ाउणा है। सिर्फ केवल ते केवल एक धर्म नाल संबंधित थॉट नूं जोड़ा प्रोपिगेट करना है हाईली ऑब्जेक्शनेबल है और ये बंद। इहदे लई असीं फिर प्रेस कॉन्फ्रेंसिस कीती, वो साडा फिर असीं जनवरी 10 नूं गवर्नर नूं चिट्ठी लिखी, ਉਹਦੇ ਤੇ कोई एक्शन तो नहीं होया, लेकिन ਇਹਦੇ ਨਾਲ थोड़ी जी सिख नाल विचारधारा नाल ਜਿਹੜੇ संबंधित है, प्रोफैसर है, यूथ है, ਉਹਨਾਂ ਦੇ ਵਿੱਚ अवेयरनैस आई। नहीं तो कॉलेजेस ਦੇ ਵਿੱਚ वर्कशॉप लगाਉਂਦੇ ਸੀ, RSS ਦੇ वर्कर्स सैमीनार करते सी और उत्थे सिख धर्म का मजाक उड़ाया जाता सी। दसो जी खड़े हो के जो अरदास करते हैं वाहेगुरू क्यों कहते हैं 4 बारी, तो इदा और सारे हसदे सी। ये साडे नोटिस सी, लेकिन हुण वो थोड़ा जिहा उहनूं चैक, लेकिन ये बहुत फिर भी जिहड़ा अपना RSS का हिंदुत्व एजेंडा है उहनूं प्रोपिगेट करके कोई कसर नहीं छड्ड रहा जी। ते वीर जी पंजाब विच दूसरी इहदी गल है, तुसीं बिल्कुल ठीक कीती है कि कला RSS के एजेंडे की नहीं गल, एक करप्ट भी है, बहुत ज्यादा करप्ट है। इन्हें बहुत RSS का स्टाफ तो उत्थे भरिया ही है। हाँ जी, PTU दे विच ਉਹਦੇ ਵਿੱਚ कोई भी जिन्नियां अपॉइंटमेंट्स होईयां है ਉਹਦਾ ਕਿਸੇ ਦਾ ਤੁਸੀਂ ਬਾਇਓਡਾਟਾ ਕੱਢ ਲਓ, ਜਾਂ ਉਹ RSS ਦਾ ਬੇਟਾ, ਮਤਲਬ ਜਿਹੜਾ RSS ਦਾ ਬੰਦਾ ਉਹਦਾ ਬੇਟਾ ਹੈ, ਉਹਦਾ ਰਿਲੇਟਿਵ ਹੈ। ਮੇਰੇ ਕੋਲ ਕਰੀਬ 60 ਬੰਦਿਆਂ ਦੀ ਲਿਸਟ ਹੈ ਜਿਹੜੀ ਐਂਟੀ ਕਰਪਸ਼ਨ ਇੱਕ ਬੋਡੀ ਹੈ ਜਲੰਧਰ ਨੇ, ਉਹਨਾਂ ਨੇ ਛਾਪੀ ਹੈ। ਔਰ ਇਹਨੇ ਫਿਰ ਇਸ ਤਰ੍ਹਾਂ ਇੱਕ RP ਭਾਰਦਵਾਜ ਜੀ, ਉਹਨੂੰ ਆਪਣਾ OSD ਨਿਯੁਕਤ ਕਰ ਲਿਆ 25,000 ਰੁਪਏ ਮਹੀਨੇ ਤੇ। 2 ਮਹੀਨੇ ਬਾਅਦ 3 ਮਹੀਨੇ ਬਾਅਦ ਉਹਨੂੰ ਹੁਣ 75,000 ਰੁਪਇਆ ਦੇਣਾ ਸ਼ੁਰੂ ਕਰ ਦਿੱਤਾ। ਸੋ ਇਸ ਤਰ੍ਹਾਂ ਦੀਆਂ 250 ਨਿਯੁਕਤੀਆਂ ਦੀ ਸੂਚੀ ਉਹਨੇ ਜਾਰੀ ਕੀਤੀ ਹੈ ਜੀ, ਜਿਹੜੇ ਇਹ ਅਪੁਆਇੰਟ ਕਰ ਰਿਹਾ ਔਰ ਉਹਨਾਂ ਨੂੰ ਬਹੁਤ ਤਨਖਾਹਾਂ ਦੇ ਰਿਹਾ। ਹਾਂਜੀ, ਤੇ ਫਿਰ ਇਹਦੇ ਤੇ ਇਹ ਨਹੀਂ ਕਿਹਦਾ ਇਹਨੂੰ ਹਾਈ ਕੋਰਟ ਨੇ ਇਹਨੂੰ ਕਿਹਾ ਕਿ ਤੂੰ ਨਿਯੁਕਤੀਆਂ ਬੰਦ ਕਰ। ਇਹ ਕਹਿੰਦਾ ਮੈਂ ਹਾਈ ਕੋਰਟ ਨੂੰ ਜਵਾਬ ਦੇ ਨਹੀਂ ਹੈ, ਪੰਜਾਬ ਦੇ ਸੈਕਟਰੀ ਨੂੰ ਕਹਿੰਦਾ ਮੈਂ ਜਵਾਬ ਦੇ ਨਹੀਂ ਹੈ, ਮੈਂ ਕਿਸੇ ਨੂੰ ਆਨਸਰੇਬਲ ਨਹੀਂ ਹੈ। ਸੋ ਇਹ ਜਿਹੜੀ ਫਿਰ ਇੱਕ ਡਿਸਟੈਂਟ ਐਜੂਕੇਸ਼ਨ ਲਰਨਿੰਗ ਸੈਂਟਰ ਹੁੰਦੇ ਦੂਜੀਆਂ ਸਟੇਟਸ ਦੇ ਵਿੱਚ, ਉੱਥੋਂ ਵੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਕਮਾਈ ਆਉਂਦੀ ਹੈ। ਉਹ ਜਿਹੜੇ ਡਿਸਟੈਂਟ ਲਰਨਿੰਗ ਸਿਸਟਮ ਸੈਂਟਰਸ ਸੀਗੇ ਇਹਦੇ, ਉਹ ਇਹਨੇ ਜਿਹੜੇ ਉੱਥੇ ਵਧੀਆ ਚਲਾ ਰਹੇ ਸੀ ਉਹਨਾਂ ਤੋਂ ਲੈ ਕੇ ਆਪਣੇ ਬੰਦਿਆਂ ਨੂੰ ਝਾਰਖੰਡ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਉਹ ਵੀ ਸਾਡੇ ਕੋਲ ਲਿਸਟ ਹੈ। ਔਰ ਸਾਰੇ ਇਹਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜਿਹੜੇ ਲਰਨਿੰਗ ਸੈਂਟਰ ਸੀਗੇ ਦੂਸਰੀਆਂ ਸਟੇਟਸ ਵਿੱਚ, ਦੂਰ ਜਾਂ ਪੰਜਾਬ ਦੇ ਵਿੱਚ ਦੂਜੇ ਸ਼ਹਿਰਾਂ 'ਚ, ਉਹ ਸਾਰੇ RSS ਦੇ ਬੰਦਿਆਂ ਨੂੰ ਦਿੱਤੇ ਜਾ ਰਹੇ। ਸੋ ਇੱਕ ਬਹੁਤ ਕਰਪਸ਼ਨ, ਧਾਂਦਲੀ, ਇੱਕੋ ਹੀ ਥੋਟ ਨੂੰ ਪ੍ਰੋਪੇਗੇਟ ਕਰਨਾ ਇਹਦੇ ਵੱਲੋਂ ਜਾਰੀ ਹੈ। ਔਰ ਇਹਦਾ ਜਿਹੜਾ ਨੋਟਿਸ ਨਾ ਲੈਣਾ, ਇਹ ਵੀ ਇੱਕ ਤਰਾਸਦੀ ਕਹੀ ਜਾ ਸਕਦੀ ਹੈ, ਕੌਮ ਦਾ ਬਹੁਤ ਇੱਕ ਦਿਵਾਲੀਆਪਨ ਕਿਹਾ ਜਾ ਸਕਦਾ ਹੈ, ਜਾਂ ਉਹਨਾਂ ਨੇ ਐਸੀ ਕੀ ਲੈਣਾ ਵਾਲੀ ਕਹਿ ਲਓ। ਸੋ ਬਹੁਤ ਇੱਕ ਵੱਡੀ ਦੁੱਖ ਦੀ ਅਫਸੋਸ ਵਾਲੀ ਗੱਲ ਹੈ। ਹਾਂਜੀ ਬਿਲਕੁਲ। ਤੇ ਵੀਰ ਜੀ ਪੰਜਾਬ ਦੇ ਵਿੱਚ ਇੱਕ ਹੋਰ ਇਸ਼ੂ ਜਿਹੜਾ ਅੱਜ ਕੱਲ੍ਹ ਬੜਾ ਗਰਮਾਇਆ ਹੈ, ਉਹ ਪੰਜਾਬ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਜਿਹੜਾ ਇੰਕਸ਼ਾਫ ਕੀਤਾ ਕਿ ਉਸਨੇ 23 ਝੂਠੇ ਪੁਲਿਸ ਮੁਕਾਬਲੇ ਵਿੱਚ 83 ਬੇਗੁਨਾਹ ਸਿੱਖ ਨੌਜਵਾਨਾਂ ਨੂੰ ਮਾਰਿਆ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜੀ ਪਹਿਲਾਂ ਨਾ ਇੱਕ ਇਹ ਤੋਂ ਗੱਲ ਕਰ ਵੀ ਜੇ ਇੱਕ ਸਿੱਖ ਲੜਕਾ ਉੱਠ ਕੇ ਕਹਿ ਦੇਵੇ ਅੱਜ ਵੀ ਜੀ ਮੈਂ ਰਿਗਰੈਟ ਕਰਦਾ ਵੀ ਆਈ ਵਾਜ਼ ਪਾਰਟ ਆਫ ਟੀਮ, ਵੀ ਮੈਂ ਉਹਨਾਂ ਦੇ ਵਿੱਚ ਸ਼ਾਮਲ ਸੀ ਜਿਹਨਾਂ ਨੇ ਬੱਸਾਂ ਦੇ ਵਿੱਚੋਂ ਬੰਦੇ ਕੱਢ ਕੇ ਮਾਰੇ, ਕੋਈ ਲੜਕਾ ਕਹਿ ਦੇਵੇ, ਜਸਟ ਇਮੈਜਿਨ, ਤਾਂ ਇੰਡੀਆ ਦਾ ਸਾਰਾ ਮੀਡੀਆ, ਪ੍ਰੈਸ, ਜੁਡੀਸ਼ਰੀ, ਪੁਲਿਸ, ਪੋਲੀਟੀਕਲ ਸਿਸਟਮ, ਇਹਨਾਂ ਨੇ ਤੂਫਾਨ ਚੱਕ ਲੈਣਾ ਸੀ ਜੀ, ਔਰ ਉਹਨੂੰ ਕਹਿਣਾ ਸੀ ਹੈਂਗ ਕਰੋ। ਔਰ ਫਿਰ ਹੋ ਸਕਦਾ ਸ਼ਿਵ ਸੈਨਾ ਵਾਲਿਆਂ ਨੇ ਪ੍ਰਪੋਜ਼ ਕਰਨਾ ਸੀ ਵੀ ਮੈਂ ਫਾਂਸੀ ਦੇਊਂਗਾ ਜੇ ਤੁਹਾਨੂੰ ਬੰਦੇ ਨਹੀਂ ਮਿਲਦੇ। ਹਾਂਜੀ, ਔਰ ਹੁਣ ਦੇਖੋ ਇੱਕ ਬੰਦਾ ਪੁਲਿਸ ਵਾਲਾ ਆਪ ਕਹਿ ਰਿਹਾ ਕਿ ਮੈਂ ਉਹਦਾ ਪਾਰਟ ਰਿਹਾ ਜਿਨ੍ਹਾਂ ਨੇ 70, 75, 80 ਬੰਦੇ ਨਜਾਇਜ਼ ਮਾਰੇ ਆ। ਔਰ ਹਿੰਦੁਸਤਾਨ ਦੀ ਕਿਸੇ ਕੋਰਟ ਨੇ, ਕਿਸੇ ਪੋਲੀਟੀਕਲ ਸਿਸਟਮ ਨੇ, ਮੀਡੀਆ ਨੇ ਕੋਈ ਉਹਦਾ ਨੋਟਿਸ ਨਹੀਂ ਲੈ ਰਿਹਾ ਜੀ। ਉਹ ਸਿੱਖਾਂ ਨੂੰ ਇੱਕੋ ਗੱਲ ਹੀ ਚੰਗੀ ਤਰ੍ਹਾਂ ਸਮਝਾਈ ਜਾ ਰਹੀ ਹੈ, ਜਿਸ ਤਰ੍ਹਾਂ ਉਹ RSS ਦਾ ਚੀਫ ਸੀ ਗੋਲਵਾਲਕਰ, ਉਹਨੇ ਕਿਹਾ ਸੀ ਕਿ ਉਹ ਸਾਰੀਆਂ ਕੌਮਾਂ ਜੋ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ, ਹਾਂਜੀ, ਸਿਰਫ ਹਿੰਦੂ ਧਰਮ ਦੀ ਉਸਤਤੀ ਕਰਨ, ਹਿੰਦੂ ਕਲਚਰ, ਧਰਮ, ਭਾਸ਼ਾ ਨੂੰ ਅਪਣਾਉਣ,
ਇਸ ਧਰਮ ਵਿੱਚ ਮਿਲ ਜਾਣ, ਜਿਹੜੀ ਅੱਗੇ ਗੱਲ ਹੈ, ਜਾਂ ਹਿੰਦੂ ਧਰਮ ਦੀ ਦਫੇਲ ਬਣ ਕੇ ਇਸ ਮੁਲਕ ਵਿੱਚ ਰਹਿਣਾ ਸਿੱਖ ਲੈਣ ਅਤੇ ਕਿਸੇ ਤਰ੍ਹਾਂ ਦਾ ਮਾਣ ਸਤਿਕਾਰ ਦੀ ਆਸ ਨਾ ਰੱਖਣ, ਬਲਕਿ ਤਿਰਸਕਾਰ ਭਰਿਆ ਜੀਵਨ ਜਿਉਣ ਲਈ ਆਪਣੇ ਆਪ ਨੂੰ ਮਾਨਸਿਕ ਰੂਪ ਵਿੱਚ ਤਿਆਰ ਰਹਿਣ। ਸੋ ਸਿੱਖਾਂ ਨੂੰ ਉਹਨੇ ਦੱਸ ਦਿੱਤਾ ਕਿ ਤੁਹਾਡੇ ਲਈ ਤੁਸੀਂ ਕੁਛ ਕਰ ਲਓ, ਕੋਈ ਇਨਸਾਫ ਨਹੀਂ, ਕੋਈ ਤੁਹਾਡੀ ਗੱਲ ਨਹੀਂ ਹੋਣੀ। ਔਰ ਜਿਸ ਤਰ੍ਹਾਂ ਅਰੁੰਧਤੀ ਰਾਏ ਨੇ ਕਿਹਾ ਸੀ ਕਿ ਇਸ ਮੁਲਕ 'ਚ ਜੇ ਕੋਈ ਘੱਟ ਗਿਣਤੀ ਦਾ ਬੰਦਾ ਮਾਰਿਆ ਜਾਵੇ ਤਾਂ ਦੇਸ਼ ਦੀ ਏਕਤਾ ਅਖੰਡਤਾ ਬਹੁਤ ਮਜ਼ਬੂਤ ਹੋ ਜਾਂਦੀ ਹੈ, ਔਰ ਜੇ ਬਹੁ ਗਿਣਤੀ ਦਾ ਕੋਈ ਬੰਦਾ ਮਾਰਿਆ ਜਾਵੇ ਤਾਂ ਦੇਸ਼ ਦੀ ਏਕਤਾ ਅਖੰਡਤਾ ਖਤਰੇ ਵਿੱਚ ਪਾਈ ਜਾਂਦੀ ਹੈ। ਸੋ ਇਹ ਗੱਲ ਤਾਂ ਸਾਨੂੰ ਇਹ ਨਹੀਂ ਕਿ ਇਨਸਾਫ ਨਹੀਂ ਮਿਲਦਾ, ਸਾਨੂੰ ਤਾਂ ਇਹ ਕਿ ਸਾਰੀ ਸਿੱਖ ਕੌਮ ਨੂੰ ਇਹ ਰਿਅਲਾਈਜ਼ ਕਿਉਂ ਨਹੀਂ ਹੁੰਦਾ ਕਿ ਇਸ ਮੁਲਕ 'ਚ ਸਾਨੂੰ ਇਨਸਾਫ ਨਹੀਂ ਮਿਲਣਾ। ਇਹ ਜਿਹੜੇ ਇੱਕ ਭੁਲੇਖੇ 'ਚ ਜੀ ਰਹੀ ਆ ਸਿੱਖ ਕੌਮ, ਇਹ ਭੁਲੇਖਾ ਨਿਕਲਣਾ ਚਾਹੀਦਾ ਜੀ। ਤੇ ਵੀਰ ਜੀ, ਸਾਰਾ ਵਕਤ ਸਮਾਪਤੀ ਵੱਲ ਜਾ ਰਿਹਾ ਹੈ, ਪਰ ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ ਕਿ ਪੰਜਾਬ ਨਾਲ ਸੰਬੰਧਿਤ ਹਰ ਸਿੱਖ ਇਸ ਗੱਲ ਨੂੰ ਲੈ ਕੇ ਚਿੰਤਿਤ ਹੈ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਰਕ ਹੋ ਰਹੀ ਹੈ। ਤੁਸੀਂ ਸਾਨੂੰ ਦੱਸੋਗੇ ਕਿ ਦਲ ਖਾਲਸਾ ਜਥੇਬੰਦੀ ਨੇ ਇਸ ਰੁਝਾਨ ਤੇ ਠੱਲ ਪਾਉਣ ਲਈ ਕੀ ਕਰ ਰਹੀ ਹੈ? ਤੁਸੀਂ ਨੋਟਿਸ ਲਿਆ ਹੋਣਾ ਜੀ, ਸਾਡੀ ਜਿਹੜੀ ਸਿੱਖ ਯੂਥ ਆਫ ਪੰਜਾਬ ਹੈ, ਜਿਹੜੀ ਸਪੈਸ਼ਲੀ ਨੌਜਵਾਨੀ ਹੈ, ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਾਰਚ ਕਰਦੀ ਹੈ, ਯੂਥ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਦੀ ਹੈ ਕਿ ਇਹ ਤੋਂ ਬਚੋ। ਕਿਉਂ ਦੋ ਹੀ ਆ, ਜਾਂ ਤਾਂ ਉੱਪਰੋਂ ਬੰਦ ਹੋ ਜਾਣ, ਲੇਕਿਨ ਉੱਪਰੋਂ ਤਾਂ ਉਹ ਇੱਕ ਪਲੈਨਡ ਵੇ ਦੇ ਨਾਲ ਪੰਜਾਬ ਦੇ ਵਿੱਚ ਨਸ਼ੇ, ਇਹ ਤਾਂ ਪਾਰਟ ਆਫ ਜੈਨੋਸਾਈਡ ਹੈ, ਨਸਲਕੁਸ਼ੀ ਦਾ ਇੱਕ ਹਿੱਸਾ ਹੈ, ਉਹ ਤਾਂ ਹੋ ਰਿਹਾ ਹੈ। ਜਾਂ ਫਿਰ ਸਾਡੇ ਲੋਕ ਖਾਣੇ ਬੰਦ ਕਰ ਦੇਣ ਜਾਂ ਬਚਣ, ਉਹਨਾਂ 'ਚ ਅਵੇਅਰਨੈਸ ਆਵੇ। ਸੋ ਅਸੀਂ ਤਾਂ ਜਿੰਨੀ ਸਾਡੀ ਸਮਰੱਥਾ ਹੈ, ਸਾਡੀ ਯੂਥ ਹੈ, ਉਹਨਾਂ ਨੂੰ ਮਾਰਚ ਕਰਦੇ ਆ, ਸੈਮੀਨਾਰਸ ਕਰਦੇ ਆ, ਉਹਨਾਂ ਨੂੰ ਉੱਥੇ ਆ PTU ਦੀ ਵੀ ਗੱਲ ਦੱਸੀ ਜਾਂਦੀ, ਦੂਸਰੀਆਂ ਵੀ ਗੱਲਾਂ, ਔਰ ਨਸ਼ਿਆਂ ਦੇ ਉੱਤੇ ਮੇਨ ਜਿਹੜੀ ਹੈ ਉਹ ਜ਼ੋਰ ਦਿੱਤਾ ਜਾਂਦਾ ਕਿ ਇਹਨਾਂ ਤੋਂ ਬਚੋ, ਇਹ ਤੁਹਾਨੂੰ ਤਬਾਹ ਕਰ ਦੇਣਗੇ, ਕੌਮ ਨੂੰ ਖਤਮ ਕਰਨ ਦਾ ਇੱਕ ਪਲਾਨ ਹੈ। ਸੋ ਉਹਦੇ ਲਈ ਕਾਫੀ ਅਸੀਂ ਯਤਨਸ਼ੀਲ ਹਾਂ ਜੀ। ਤੇ ਵੀਰ ਜੀ, TV 84 ਦਾ ਮਕਸਦ ਵੀ ਇਹ ਹੈ ਕਿ ਜਿਹੜੇ ਸਾਰੇ ਸਿੱਖ ਮਸਲੇ ਹਨ ਬਾਰ-ਬਾਰ ਅਸੀਂ ਵੱਖ-ਵੱਖ ਸ਼ਖਸੀਅਤਾਂ ਨੇ ਇਸ ਲਈ ਦੁਹਰਾਉਂਦੇ ਹਾਂ ਤਾਂ ਕਿ ਸਿੱਖ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਦੇ ਨਾਲ, ਸਾਡੇ ਬਜ਼ੁਰਗਾਂ ਦੇ ਨਾਲ ਕੀ ਹੋ ਰਿਹਾ, ਤੇ ਜਿੱਥੇ-ਜਿੱਥੇ ਉਹ ਰਹਿ ਨੇ ਦੁਨੀਆ ਦੇ ਭਰ ਦੇ ਵਿੱਚ, ਜਿੱਥੇ-ਜਿੱਥੇ ਉਹ ਰਹਿ ਰਹੇ ਨੇ, ਉਹ ਇੰਡੀਆ ਦੀ ਅਦਾਲਤ ਦੇ ਉੱਪਰ, ਇੰਡੀਆ ਦੀ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਉਣ। ਪਰ ਵੀਰ ਜੀ, ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਇਸ ਲਈ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ। ਸਾਡੇ ਕੋਲ ਸਵਾਲ ਥੱਲੇ ਹੋਰ ਵੀ ਬਹੁਤ ਸਾਰੇ ਨੇ, ਪਰ ਅਸੀਂ ਫਿਰ ਤੋਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.